ਚਾਚਾ ਜੀ ਵੋਟਾਂ ਪਾ ਦਿਓ। ਚਾਚੇ ਨਹੀਂ ਹੱਸ ਕੇ ਪਾ ਦਿੰਦੇ ਆ ਵੀ ਸਾਡਾ ਬਣ ਗਿਆ। ਚਾਚੇ ਦੇ ਇਹ ਨਹੀਂ ਪਤਾ ਵੀ ਚੁੱਲ੍ਹੇ ਦੇ ਵਿੱਚ ਵੀ ਪਾਣੀ ਆ ਜਾਣਾ। ਅੱਛਾ ਜੀ। ਸਾਨੂੰ ਵੋਟਾਂ ਝਾੜੂ ਆਸਾ ਫੇਰਿਆ, ਝਾੜੂ ਨੇ ਬੇੜਾ ਹੀ ਕਰਕੇ ਕਰਤਾ। ਭਗਵੰਤ ਮਾਨ ਬੈਠੇ ਸੁੱਕੇ ਸਾਂ ਤੇ ਇੱਥੇ ਥੋੜਾ ਖਰਚਾ ਜਾਇਆ। ਤੇ ਸਰਪੰਚ ਸਾਹਿਬ ਹੋਣਗੇ, ਉਹਨਾਂ ਨੇ ਕੋਈ ਸਾਰ ਲਈ ਤੁਹਾਡੀ? ਸਰਪੰਚ ਹੁਣੀ ਤਾਂ ਆਪ ਡਰਦੇ ਭੱਜੇ ਫਿਰਦੇ ਆ ਜੀ। ਉਹਦੇ ਆਮ ਅੰਦਰ ਪਾਣੀ ਫਿਰਦਾ, ਸਰਪੰਚ ਸਾਹਿਬ ਵੀ ਕੀ ਕਰੇ? ਅੱਛਾ ਹਾਂ, ਸਰਕਾਰਾਂ ਕੋਲ ਦੇਣ ਸਰਪੰਚ ਨੂੰ ਤੇ ਫੇਰ ਹੀ ਲਾਵੇ। ਅੱਛਾ ਜੀ। ਸਰਕਾਰਾਂ ਦੇ ਆਪ ਸਾਡੀ ਜੇਬ ਚੋਂ ਕੱਢਣ ਨੂੰ ਫਿਰਦੀਆਂ। ਇਹ ਵੋਟਾਂ ਨੂੰ ਆਉਣ ਦੇ ਆ, ਸਾਡੇ ਬਾਰੇ ਨਹੀਂ ਆਉਂਦੇ। ਸੁੱਖ ਰੱਖੇ, ਜੇ ਪਾਣੀ ਹੋਰ ਚੜ ਕੇ ਆ ਜਾਂਦਾ ਤਾਂ ਕਿੱਧਰ ਜਾਓਗੇ? ਫਿਰ ਜਿਹੜੇ ਮੈਂ ਹੁਣ ਚੱਲਦੇ ਫਿਰਨਾ ਸੀ ਵਿੱਚ ਗਏ। ਅਗਲੇ ਤਾਂ ਫੋਨ ਕਰਕੇ ਵੀ ਨਹੀਂ ਕਿਸੇ ਨੂੰ ਪੁੱਛਦੇ ਵੀ ਕੋਈ ਹੈਗਾ ਜਾਂ ਮਰ ਗਿਆ। ਕੋਈ ਨਹੀਂ ਪੁੱਛਦਾ। ਫੋਟੋਆਂ ਖਿਚਾ ਲੀਆਂ, ਅਖਬਾਰਾਂ ਭਰ ਦਿੱਤੀਆਂ, ਉਸ ਤੋਂ ਬਾਅਦ ਕੋਈ ਸਾਰ ਲੈਣ ਨਹੀਂ ਆਉਂਦਾ। ਤੋ ਬਾਪੂ ਜੀ, ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਵੀਂ ਵਾਰੀ ਇਦਾਂ ਦੇ ਹਾਲਾਤ ਦੇਖੇ ਆ? ਮੈਂ ਤਾਂ ਸਦਾਬਾਦ ਤੋਂ ਵੇਖੇ ਆ। ਹਾਂ, ਇਹਦਾ ਕੀ ਵੇਖਣਾ? ਠੀਕ ਆ, 5 ਵਜੇ ਪਾਣੀ ਆ ਗਿਆ, ਪਰ ਇਦਾਂ ਦੇ ਹਾਲਾਤ ਨਹੀਂ ਹੋਏ। ਕੋਈ ਅਫਸਰ ਹੀ ਆ ਜੇ, ਕੋਈ ਜਾਂ ਕੋਈ ਸਰਕਾਰੀ ਆ ਜੇ। ਇਹ ਵੋਟਾਂ ਨੂੰ ਆਉਣ ਦੇ ਆ, ਸਾਡੇ ਬਾਰੇ ਨਹੀਂ ਆਉਂਦੇ। ਇਹ ਵੋਟਾਂ ਲੈਣ ਆਉਣੀਆਂ ਇਹਨਾਂ ਨੇ ਵੀ ਮਰ ਕੇ ਸਾਡੀ ਖੁਰਸੀ ਜਾਂਦੀ ਆ। ਅੱਛਾ। ਹੋਰ ਇਹਨਾਂ ਨੂੰ ਕਾਹਦਾ? ਭਗਵੰਤ ਮਾਨ ਬੈਠੇ ਸੁੱਕੇ ਸਾਂ ਤੇ ਇੱਥੇ ਥੋੜਾ ਖਰਚਾ ਜਾਇਆ। ਹਾਂ, ਸਾਨੂੰ ਵੋਟਾਂ ਝਾੜੂ ਆਸਾ ਫੇਰਿਆ, ਝਾੜੂ ਨੇ ਬੇੜਾ ਹੀ ਕਰਕੇ ਕਰਤਾ। ਅੱਛਾ। ਕਦੇ ਵੇਖਿਆ ਹੀ ਨਹੀਂ। ਬੰਨਾਂ ਤੋਂ ਪਹਿਲਾਂ ਨਹੀਂ ਮਿੱਟੀ ਪੈ ਸਕਦੀ। ਇਹਨਾਂ ਪਤਾ ਨਹੀਂ ਵੀ ਜਾ ਕੇ ਮਿੱਟੀ ਪਾਉਣੀ ਆ। ਬਾਬਾ ਨੇ ਮਾਰੇ ਆ, ਪਾਣੀ ਦੇ ਪਿੱਛੋਂ ਛੱਡ ਦਿੱਤਾ ਤੇ ਜ਼ਿੰਮੇਵਾਰ ਕੌਣ ਇਹਨਾਂ ਦਾ? ਹੁਣ ਜਿਹੜੇ ਘਰਾਂ ਦੇ ਘਰ ਡੁੱਬ ਗਏ ਆ, ਤੇ ਮੈਂ ਦਿਖਾ ਕੇ ਲਾਉਣਾ ਸਾਡਾ ਪਾਣੀ ਘਰ ਅੰਦਰ ਦੇ ਵੜਿਆ। ਜੇ ਪਾਣੀ ਉਹਦਾ ਰੱਬ ਸੁੱਖ ਰੱਖੇ, ਜੇ ਪਾਣੀ ਹੋਰ ਚੜ ਕੇ ਆ ਜਾਂਦਾ ਤਾਂ ਕਿੱਧਰ ਜਾਓਗੇ? ਫਿਰ ਜਿਹੜੇ ਮੈਂ ਹੁਣ ਚੱਲਦੇ ਫਿਰਨਾ ਸੀ ਵਿੱਚ ਗਏ। ਫਿਰ ਤੇ ਕਦੇ ਲੱਭਣਾ ਸੀ, ਨਹੀਂ ਲੱਭਣਾ ਕੋਈ। ਵਿੱਚੇ ਖਾ ਜਾਣਾ ਸੀ ਮੱਛੀਆਂ ਮੁੱਠੀਆਂ ਨੇ। ਹੋਰ ਦੇਖ ਸਕਦੇ ਹੋ ਬਾਪੂ ਦੀਆਂ ਗੱਲਾਂ, ਸੁਣ ਸਕਦੇ ਹੋ। ਬਾਪੂ ਬੇਸ਼ੱਕ ਹਸਮੁਖ ਜਿਹਾ, ਪਰ ਗੱਲਾਂ ਸੱਚੀਆਂ ਕਰ ਰਿਹਾ ਹੈ। ਬਾਪੂ ਦਾ ਕਹਿਣਾ ਹੈ ਕਿ ਭਗਵੰਤ ਮਾਨ ਤਾਂ ਸੁੱਕੀ ਜਗ੍ਹਾ ਬੈਠਾ ਹੋਇਆ ਹੈ ਨਾ। ਸਹੀ ਗੱਲ ਇਹੀ ਹੈ ਕਿ ਪੋਲੀਟੀਕਲ ਲੀਡਰ ਜਿਹੜੇ ਨੇ, ਰਾਜਨੀਤਿਕ ਆਗੂ ਨੇ, ਉਹ ਬੈਠੇ ਹੋਏ ਨੇ ਸੁੱਕੀਆਂ ਥਾਵਾਂ ਤੇ। ਉਹਨਾਂ ਨੇ ਜਿੱਥੇ ਤੱਕ ਹੱਥ ਪੈਂਦਾ ਸੀ, ਜਿੱਥੇ ਤੱਕ ਬਾਹ ਲੱਗਦੀ ਸੀ, ਗੇੜਾ ਮਾਰ ਲਿਆ, ਫੋਟੋਆਂ ਖਿਚਾ ਲੀਆਂ, ਅਖਬਾਰਾਂ ਭਰ ਦਿੱਤੀਆਂ, ਉਸ ਤੋਂ ਬਾਅਦ ਕੋਈ ਸਾਰ ਲੈਣ ਨਹੀਂ ਆਉਂਦਾ। ਹਾਲਾਤ ਤੁਸੀਂ ਧਰਾਤਲ ਤੇ ਜਿਹੜੇ ਉਹ ਦੇਖ ਰਹੇ ਹੋ। ਜਿੱਥੋਂ ਤੱਕ ਹੋ ਸਕਦਾ ਅਸੀਂ ਰਿਪੋਰਟਿੰਗ ਕਰਕੇ ਤੁਹਾਡੇ ਤੱਕ ਲਿਆਵਾਂਗੇ। ਕਾਕੇ ਤੇ ਕੀ ਨਾਮ ਤੁਹਾਡਾ? ਸਹਿਜੋਤ। ਅੱਛਾ, ਪਾਣੀ ਦੇਖ ਕੇ ਕੀ ਲੱਗਦਾ? ਡਰ ਹੈ ਡਰ ਡਰ ਲੱਗਦਾ? ਹਾਸੇ ਤੋਂ ਤਾਂ ਨਹੀਂ ਲੱਗਦਾ ਵੀ ਡਰ ਲੱਗਦਾ? ਲੱਗਦਾ। ਲੱਗਦਾ? ਅੱਛਾ, ਕੀ ਨਾਮ ਹੈ ਜੀ ਤੁਹਾਡਾ? ਅਮਰਜੀਤ ਕੌਰ। ਅੱਛਾ, ਤੁਸੀਂ ਆਪਣੀ ਜ਼ਿੰਦਗੀ 'ਚ ਕਿੰਨਵੀਂ ਵਾਰੀ ਇਦਾਂ ਦੇ ਹਾਲਾਤ ਵੇਖੇ ਨੇ, ਇਦਾਂ ਪਾਣੀ ਆਉਣਾ? ਦੂਜੀ ਵਾਰੀ ਭਾਜੀ। ਅੱਛਾ। ਹਾਂਜੀ। ਤੇ ਕੀ ਵਿਚਾਰ ਆਉਂਦਾ ਮਨ 'ਚ ਵੀ ਬੰਦੇ ਨੇ ਆਪਣੇ ਪਾਈ ਜੋੜ ਕੇ ਨਾ ਘਰ ਬਣਾਇਆ ਹੁੰਦਾ, ਜਦੋਂ ਇਦਾਂ ਦੇ ਹਾਲਾਤ ਆ ਜਾਂਦੇ? ਕਿਉਂਕਿ ਕੁਦਰਤ ਨੇ, ਪਾਣੀ ਨੇ ਕੁਝ ਨਹੀਂ ਦੇਖਣਾ, ਉਹਨੇ ਤਾਂ ਵਹਾ ਕੇ ਲੈ ਜਾਣਾ ਸਾਰਾ ਕੁਝ। ਕੀ ਵਿਚਾਰ ਆਉਂਦਾ? ਭਾਜੀ ਗਰੀਬਾਂ ਵਾਸਤੇ ਤਾਂ ਬਹੁਤ ਮਾੜੀ ਗੱਲ ਆ। ਹਨਾ, ਹੋਰ ਕੋਈ ਮਦਦ ਕਰਦਾ ਨਹੀਂਗਾ ਇਸ ਟਾਈਮ ਤਾਂ ਕੋਈ ਵੀ। ਤੁਹਾਡੇ ਏਰੀਏ ਦੇ ਐਮਐਲਏ ਸਾਹਿਬ ਕੋਈ ਪਹੁੰਚੇ? ਐਮਐਲਏ ਕੋਈ ਨਹੀਂ ਆਇਆ ਇੱਥੇ। ਅਗਲੇ ਤਾਂ ਫੋਨ ਕਰਕੇ ਵੀ ਨਹੀਂ ਕਿਸੇ ਨੂੰ ਪੁੱਛਦੇ ਵੀ ਕੋਈ ਹੈਗਾ ਜਾਂ ਮਰ ਗਿਆ। ਕੋਈ ਨਹੀਂ ਪੁੱਛਦਾ। ਤੇ ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਹੋਣਗੇ, ਉਹਨਾਂ ਨੇ ਕੋਈ ਸਾਰ ਲਈ ਤੁਹਾਡੀ? ਸਰਪੰਚ ਹੁਣੀ ਤਾਂ ਆਪ ਡਰਦੇ ਭੱਜੇ ਫਿਰਦੇ ਆ ਜੀ। ਹਾਂਜੀ, ਕੋਈ ਨਹੀਂ, ਉਹਨਾਂ ਦੇ ਤਾਂ ਆਪ ਕਿੱਦਾਂ? ਉਹਦੇ ਆਮ ਅੰਦਰ ਪਾਣੀ ਫਿਰਦਾ, ਸਰਪੰਚ ਸਾਹਿਬ ਵੀ ਕੀ ਕਰੇ? ਅੱਛਾ। ਹਾਂ, ਸਰਕਾਰਾਂ ਕੋਲ ਦੇਣ ਸਰਪੰਚ ਨੂੰ ਤੇ ਫੇਰ ਹੀ ਲਾਵੇ। ਅੱਛਾ ਜੀ। ਸਰਕਾਰਾਂ ਦੇ ਆਪ ਸਾਡੀ ਜੇਬ ਚੋਂ ਕੱਢਣ ਨੂੰ ਫਿਰਦੀਆਂ। ਹਾਂ, 7 ਮਹੀਨੇ ਹੋ ਗਏ ਕੰਮ ਚੱਲਦੇ। ਆ ਵੇਖ ਲੋ ਬਣਿਆ। ਸੋ ਵੇਖਦੇ ਆ ਅੰਦਰ ਜਾ ਕੇ ਪਿੰਡ ਦੇ ਵਿੱਚ ਕੀ ਹਾਲਾਤ ਨੇ। ਆਓ ਚੱਲਦੇ। ਹਾਂਜੀ ਹਾਂਜੀ, ਆਜੋ ਪਹਿਲਾਂ ਬਾਪੂ ਦੀ ਗੱਲ ਸੁਣਦੇ ਆ। ਹਾਂਜੀ ਜੀ, ਬਾਪੂ ਦੇ ਨਾਲ ਚੱਲ ਕੇ ਹਾਲਾਤ ਦੇਖਦੇ ਆ। ਆਜਾ। ਬਹੁਤ ਮਾਰੇ ਕਾਕਾ। ਹਾਂਜੀ, ਕੀ ਹਾਲਾਤ ਇਦਾਂ ਦੇ ਮਾਰਿਆ, ਸਕੂਲ ਦੇ ਵਿੱਚ ਪਾਣੀ ਵੜ ਗਿਆ, ਘਰ ਬੂਆ ਛੱਡ ਕੇ ਸਕੂਲ ਵਿੱਚ ਬੈਠੀ ਜਨਤਾ। ਆ ਤੈਨੂੰ ਦਿਖਾਉਣਾ। ਸਕੂਲ ਦੇ ਵਿੱਚ ਲੋਕੀ ਬੈਠੇ ਹੋਏ? ਹਾਂਜੀ, ਪਿੰਡ ਦੇ। ਅੱਛਾ। ਤੇ ਅੰਦਰ ਨੇ ਐਡਾ ਪਾਣੀ ਆ। ਕੀ ਕਰਨਗੇ ਗਰੀਬ ਆਦਮੀ? ਪਿੰਡ ਪਰਲੇ ਬੰਨਿਓ ਨੀਵਾਂ? ਮਾਂ ਤੈਨੂੰ ਸਭ ਕੁਝ ਦਿਖਾ ਕੇ ਲਾਉਣਾ। ਅੱਛਾ ਜੀ। ਹਾਂ, ਤੁਹਾਡਾ ਨਾਮ ਕੀ ਹੈ ਬਾਪੂ? ਮੇਰਾ ਨਾਮ ਬਸੰਤਾ। ਬਸੰਤ ਰਾਮ ਜੀ, ਉਮਰ ਤੁਹਾਡੀ ਕਿੰਨੀ ਹੋ ਗਈ? ਬਸ 70 ਦੇ ਸਾਡੇ 80 ਜੋ ਹੋ ਗਈ ਆ। ਅੱਛਾ ਜੀ। ਹਾਂ, ਸੋ ਇਦਾਂ ਦੇ ਚ ਤੁਸੀਂ ਆਹ ਹਾਲਾਤ ਦੇਖ ਰਹੇ ਹੋ। ਐ ਨਹੀਂ ਸੋਚਿਆ ਸੀ ਵੀ ਚੰਗੀ ਭਲੀ ਜ਼ਿੰਦਗੀ ਬਤੀਤ ਕਰਾਂਗੇ ਉਮਰ ਦੇ? ਇਹ ਬਤੀਤ ਹੋਣੀ ਨਹੀਂ। ਨਾਲ ਸਰਕਾਰਾਂ ਨੇ ਹੋਣ ਦੇਣੀ ਆ। ਇਹ ਵੋਟਾਂ ਲੈਣ ਆਉਂਦੇ ਆ। ਚਾਚਾ ਜੀ ਵੋਟਾਂ ਪਾ ਦਿਓ। ਚਾਚੇ ਨਹੀਂ ਹੱਸ ਕੇ ਪਾ ਦਿੰਦੇ ਆ ਵੀ ਸਾਡਾ ਬਣ ਗਿਆ। ਚਾਚੇ ਦੇ ਇਹ ਨਹੀਂ ਪਤਾ ਵੀ ਚੁੱਲ੍ਹੇ ਦੇ ਵਿੱਚ ਵੀ ਪਾਣੀ ਆ ਜਾਣਾ। ਅੱਛਾ ਜੀ। ਹਾਂ ਜੀ, ਹਾਲਾਤ ਬੁਰੇ ਨੇ। ਹਾਲਾਤ ਵੇਖ ਲਓ। ਜੀ, ਹਾਲਾਤ ਵੇਖੋ, ਆਹ ਵੇਖੋ। ਅੱਛਾ ਜੀ। ਇਹ ਸਰਕਾਰੀ ਸਕੂਲ ਸਾਡਾ। ਅੱਛਾ ਜੀ। ਇਹ 'ਚ ਪਾਣੀ ਘੁੱਟ ਬਣੇਗਾ।
ਸਰਕਾਰੀ ਸਕੂਲ 'ਚ ਬੈਠੇ ਹੋਏ ਨੇ ਤੁਹਾਡੇ ਪਿੰਡ ਆ ਦੇ ਦੇਖੋ ਲੋਕ। ਪਿੰਡ ਦੇ ਬੈਠੇ ਮੈਂ ਕਹਿੰਦਾ ਮੇਰੇ ਸਾਥੀ ਦਿਖਾਉਣ ਸਰਕਾਰੀ ਪ੍ਰਾਇਮਰੀ ਸਕੂਲ ਕੰਗ ਖੁਰਦ ਲੋਹੀਆਂ ਖਾਸ ਜਲੰਧਰ ਦਾ ਇਹ ਸਰਕਾਰੀ ਸਕੂਲ ਹੈ, ਪ੍ਰਾਇਮਰੀ ਸਕੂਲ ਹੈ, ਜਿਸ ਦੇ ਵਿੱਚ ਲੋਕ ਬੈਠੇ ਹੋਏ ਨੇ। ਹਾਲਾਤ ਇਹੋ ਜਿਹੇ ਬਣੇ ਹੋਏ ਨੇ ਬਹੁਤ ਗੰਭੀਰ ਕਿਸਮ ਦੇ। ਘਰ ਇਹਨਾਂ ਦੇ ਕਹਿਣਾ ਕਿ ਡੁੱਬੇ ਹੋਏ ਨੇ। ਆਓ ਬਾਪੂ ਅੰਦਰ ਚੱਲ ਕੇ ਦੇਖਦੇ ਹਾਂ ਆਪਾਂ ਹਾਲਾਤ ਹੈ। ਪਹਿਲਾਂ ਇੱਧਰ ਇਹਨਾਂ ਦੇ ਨਾਲ ਗੱਲਬਾਤ ਕਰ ਲਈਏ ਕਿ ਕਿਹੋ ਜਿਹੇ ਹਾਲਾਤ ਨੇ। ਆਓ ਮੈਂ ਚਾਹੂੰਗਾ ਮੇਰੇ ਕੈਮਰਾਮੈਨ ਸਾਥੀ ਸਾਡੇ ਨਾਲ ਆ ਕੇ ਜਰਾ ਹਾਲਾਤ ਦਿਖਾਉਣ ਕਿ ਕਿਸ ਤਰੀਕੇ ਦੇ ਨਾਲ ਪਿੰਡ ਦੇ ਵਿੱਚ ਜਿਨ੍ਹਾਂ ਪਰਿਵਾਰਾਂ ਦੇ ਘਰ ਡੁੱਬੇ ਉਹ ਇਸ ਤਰੀਕੇ ਦੇ ਨਾਲ ਸਕੂਲ ਦੇ ਵਿੱਚ ਆ ਕੇ ਬੈਠੇ ਹੋਏ ਨੇ। ਸੋ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ।